ਜਿਹੜੇ ਕਹਿੰਦੇ ਸੀਗੇ ਉਹਨੇ ਐਗਜ਼ੀਮਾ ਜਾਂ ਹੋਇਆ ਵਾ ਹੈਗਾ, ਉਹ ਆਪਣੇ ਨਿੰਬੂ ਦਾ ਰਸ 1 ਚਮਚਾ, ਤੁਲਸੀ ਦਾ ਰਸ 1 ਚਮਚਾ, ਇਹ ਮਿਕਸ ਕਰਕੇ ਤੁਸੀਂ ਆਪਣੇ ਲਗਾ ਸਕਦੇ ਹੈਗੇ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਾਸਤੇ ਗੰਧਕ 10 ਗ੍ਰਾਮ, ਸੁਹਾਗਾ 10 ਗ੍ਰਾਮ, ਰਾਲ 10 ਗ੍ਰਾਮ। ਇਹ ਆਪਣੇ 3 ਚੀਜ਼ਾਂ ਬਰੀਕ ਕਰ ਲੈਣੀਆਂ, ਨਿੰਬੂ ਦਾ ਰਸ ਨਿਚੋੜ ਕੇ ਇਹਦੇ ਵਿੱਚ ਪੇਸਟ ਜਿਹਾ ਬਣਾ ਲੈਣਾ ਹੈਗਾ ਇਹਦਾ, ਉਹ ਆਪਣੇ ਲਗਾਓ ਤੁਸੀਂ, ਇਹਦੇ ਨਾਲ ਵੀ ਐਗਜ਼ੀਮਾ ਦੂਰ ਹੋ ਜਾਂਦਾ। ਫਿਰ ਨਹੀਂ ਤਾਂ ਤੁਸੀਂ ਹਾੜਾਂ ਜਿਹੜੀਆਂ ਹੁੰਦੀਆਂ, ਅੱਧਾ ਚਮਚਾ ਤੁਸੀਂ ਹਾੜਾਂ ਦਾ ਚੂਰਨ ਸਵੇਰ ਨੂੰ ਸ਼ਾਮ ਨੂੰ, ਅੱਧਾ ਚਮਚਾ ਸਵੇਰ ਨੂੰ ਖਾ ਲਿਆ, ਅੱਧਾ ਚਮਚਾ ਸ਼ਾਮ ਨੂੰ, ਇਹ ਕਰੋ। ਇਹ ਵੀ ਉਹਨੇ ਫਰਕ ਪਾ ਦਿੰਦਾ ਜੀ ਆਪਣੇ ਸਕਿਨ ਦੀ ਪ੍ਰੋਬਲਮਾਂ ਨੂੰ, ਐਨ ਵਧੀਆ ਚੀਜ਼ ਹੈਗੀ ਇਹ। ਜਾਂ ਫਿਰ ਤੁਸੀਂ ਆਪਣੇ ਤ੍ਰਿਫਲਾ ਪਾਊਡਰ ਜਿਹੜਾ ਹੁੰਦਾ, ਉਹ ਤੁਸੀਂ 1.5 ਚਮਚਾ 1 ਚਮਚਾ ਸ਼ਹਿਦ 2 ਮਹੀਨੇ ਲਗਾਤਾਰ ਖਾਓ, ਇਹਦੇ ਨਾਲ ਵੀ ਆਪਣੇ ਸਾਡੀ ਸਕਿਨ ਕੋਈ ਜਿਹੜੀ ਪ੍ਰੋਬਲਮ ਹੁੰਦੀ ਉਹ ਠੀਕ ਹੋ ਜਾਂਦੀ ਜੀ। ਇਹਦੇ ਉਹਨੇ ਤ੍ਰਿਫਲੇ ਤੇ ਮੇਰੇ ਯਾਦ ਆ ਗਏ ਜੀ ਹੁਣ ਘਰ ਦੀ ਬੱਤੀ ਵੀ ਤੁਹਾਨੂੰ ਗੱਲ ਦੱਸਦਾ ਮੈਂ। ਦੱਤਾ ਦਾ ਮੈਂ ਆਪਣੀ ਵਾਈਫ ਨੂੰ ਸੀਗਾ ਆਪਣੇ ਲੰਗਸ ਵਾਸਤੇ, ਜਿਨ੍ਹਾਂ ਨੂੰ ਲੰਗਸ ਦੀ ਪ੍ਰੋਬਲਮ ਰਹਿੰਦੀ ਸੀਗੀ, ਖੰਘ ਜੀ ਆਈ ਜਾਂਦੀ ਸੀਗੀ, ਬਲਗਮ ਥੁੱਕ ਆਈ ਜਾਂਦਾ ਸੀਗਾ। ਇਹ ਮੈਨੂੰ ਤਕਰੀਬਨ ਹੋ ਗਿਆ ਜੀ 1.5 ਸਾਲ ਹੋ ਗਿਆ ਇਹਨੂੰ। ਸਾਰੇ ਐਵਰੀ ਅਕਤੂਬਰ ਤੋਂ ਲੈ ਕੇ ਐਂਟੀਬਾਇਓਟਿਕ ਖਾਈ ਜਾਂਦੀ ਹੁੰਦੀ ਸੀ ਪਹਿਲਾਂ, ਡਾਕਟਰ ਦੀ ਹਟਦੀ ਨਹੀਂ ਸੀਗੀ। ਫਿਰ ਮੈਂ ਕਹਾਂ ਤੂੰ ਤ੍ਰਿਫਲਾ ਖਾ ਕੇ ਦੇਖ ਲੈ। ਤ੍ਰਿਫਲਾ 1 ਰੋਜ਼ ਚਮਚਾ ਖਾਂਦੀ ਹੈਗੀ ਵਿੱਚੋਂ ਸ਼ਹਿਦ ਪਾ ਕੇ। ਉਹਦੇ ਤੋਂ ਹੁਣ ਤੱਕ ਐਂਟੀਬਾਇਓਟਿਕ ਜਮਾਂ ਤੇ ਨਹੀਂ, ਹੁਣ 2 ਸਾਲ ਹੋ ਗਏ ਐਂਟੀਬਾਇਓਟਿਕ ਜਮਾਂ ਤੇ ਨਹੀਂ ਯੂਜ਼ ਕਰਦੀ ਹੈਗੀ, ਐਨ ਲੰਗਸ ਦੀ ਇਹਦੀ ਪ੍ਰੋਬਲਮ ਠੀਕ ਹੋ ਗਈ। ਤੇ ਉਹਦੇ ਨਾਲ ਹੋਰ ਸਾਈਡ ਪਿਆ ਗੁੱਡ ਸਾਈਡ ਇਫੈਕਟ ਪਿਆ। ਇਹਦੇ ਜਿਹੜੇ ਬਾਲ ਸੀਗੇ, ਬਾਲ ਵੀ ਆਪਣੇ ਕਾਲੇ ਲੱਗ ਗਏ ਜੀ। ਉਹ ਜੇ ਕਿਸੇ ਨੇ ਆਪਣੇ ਟਰਾਈ ਕਰਨੀ ਵੀ ਬਾਲ ਛੇਤੀ ਨਾ ਕਾਲੇ ਹੋਵੇ, ਜਿਨ੍ਹਾਂ ਦੇ ਹੋਏ ਵੀ ਹੈਗੇ ਉਹੀ ਖਾਈ ਚੱਲੇ, ਪਰ ਖਾਣਾ ਲਗਾਤਾਰ ਪੈਣਾ ਹੈਗਾ। ਜਿਹੜੇ ਡਾਈ ਵੀ ਕਰਦੇ ਹੈਗੇ ਉਹਨਾਂ ਦੇ ਹੌਲੀ ਜਿਸ ਤਰ੍ਹਾਂ ਹੁਣ ਪਹਿਲਾਂ 2 ਵੀਕਾਂ ਪਿੱਛੇ ਡਾਈ ਕਰਦੇ, ਹੁਣ ਮਹੀਨਾ 1.5 ਮਹੀਨਾ ਲੱਗ ਜਦੋਂ ਡਾਈ ਕਰਦੇ ਨੂੰ, ਇੰਨਾ ਫਰਕ ਪੈ ਜਾਂਦਾ ਜੀ। ਅੱਗੇ ਜਿਹੜਾ ਅੱਗੇ ਯੂਰਿਕ ਐਸਿਡ ਵਾਸਤੇ ਪੁੱਛਦੇ ਸੀਗੇ, ਉਹ ਲੈ ਸਕਦੇ ਹੈਗੇ ਸੁੰਡ, ਪੁਦੀਨਾ, ਹਲਦੀ, ਸੌਂਫ ਤੇ ਕੜੀ ਪੱਤਾ। ਇਹ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ। 1 ਜਾਂ 1.5 ਚਮਚੇ ਦੀ ਚਾਹ ਜੀ ਬਣਾ ਕੇ ਆਪਣੇ ਪੀਲੇ ਕਰੋ, ਇਹ ਵਧੀਆ ਰਹੂਗਾ ਯੂਰਿਕ ਐਸਿਡ ਨੂੰ। ਨਹੀਂ ਤਾਂ ਇਹਦੇ ਵਾਸਤੇ ਤੁਸੀਂ ਲੈ ਸਕਦੇ ਆ ਜਿਹੜਾ ਐਪਲ ਦਾ ਜੂਸ ਹੁੰਦਾ ਜੀ, ਉਹਦੇ ਵਿੱਚ ਤੁਸੀਂ ਨਿੰਬੂ ਨਿਚੋੜ ਕੇ ਪੀ ਚੱਲੋ, ਇਹ ਵੀ ਬਹੁਤ ਵਧੀਆ ਕੰਮ ਕਰਦਾ ਜੀ ਆਪਣੇ ਯੂਰਿਕ ਐਸਿਡ ਵਾਸਤੇ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ ਅਕਰਕਰਾ, ਸੁੰਡ, ਅਸਗੰਧ, ਲੌਂਗ, ਇਹ ਬਰਾਬਰ ਲੈ ਕੇ ਤੁਸੀਂ ਅੱਧਾ ਚਮਚਾ ਆਪਣੇ ਇਹਦਾ ਲੈ ਲਿਆ ਕਰੋ, ਇਹਦੇ ਵੀ ਯੂਰਿਕ ਐਸਿਡ ਵਾਸਤੇ ਠੀਕ ਹੈ। ਜੇ ਤੁਹਾਨੂੰ ਖੁਸ਼ਕੀ ਜੀ ਲੱਗੇ ਇਹਦੇ ਨਾਲ ਤਾਂ ਤੁਸੀਂ ਆਪਣੇ ਦੁੱਧ ਘੀ ਦੀ ਵਰਤੋਂ ਇਹਦੇ ਨਾਲ ਕਰ ਲਿਆ ਕਰੋ, ਥੋੜੀ ਖੁਸ਼ਕ ਹੈ ਦਵਾਈ। ਜਿਹੜੀ ਕਹਿੰਦੇ ਸੀ ਕਿਡਨੀ 'ਚ ਪੱਥਰੀਆਂ ਹੈਗੀਆਂ, ਉਹ ਲੈ ਸਕਦੇ ਹੈਗੇ ਤੁਸੀਂ ਕਲਮੀ ਸ਼ੋਰਾ, ਜੌਂ ਖਾਰ, ਜੰਗੜ, ਸੁੰਡ, ਧਨੀਆ, ਸੁਹਾਗਾ ਖਿੱਲ ਕਰਕੇ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ ਤੁਸੀਂ। 1 ਚਮਚਾ ਤੁਸੀਂ ਉਹਨੇ ਕੱਚੀ ਲੱਸੀ ਨਾਲ ਜਾਂ ਬੱਕਰੀ ਦੇ ਦੁੱਧ ਨਾਲ ਇਹ ਤੁਸੀਂ ਲੈ ਲਿਆ ਕਰੋ। ਨਹੀਂ ਤਾਂ ਉਹਨੇ ਕੁਲਥੀ ਦੀ ਦਾਲ ਇਹ ਪੱਥਰੀਆਂ ਨੂੰ ਕੱਢਣੇ ਵਾ ਸਮਰੱਥ ਹੈਗੀ ਜੀ। ਤੁਸੀਂ ਐਂ ਕਰੋ, ਆਪਣੇ ਜੇ ਅੱਧਾ ਲੀਟਰ ਜਾਂ 2 ਗਲਾਸ ਸਮਝ ਲਓ ਪਾਣੀ ਦੇ, ਤੇ ਵਿੱਚ ਤੁਸੀਂ 50 ਗ੍ਰਾਮ ਕੁਲਥੀ ਦੀ ਦਾਲ ਇਹ ਪਾ ਕੇ ਤੁਸੀਂ ਪਹਿਲਾਂ ਰਾਤ ਨੂੰ ਭਿਓ ਕੇ ਰੱਖ ਦੇਣੀ ਹੈਗੀ। ਇਹ ਐਨ ਧੋ ਆ ਕੇ ਰੱਖਿਓ ਸਾਰੀ, ਵੀ ਸਾਨੂੰ ਸਵੇਰ ਨਾਲ ਦੁਬਾਰਾ ਧੋਣੀ ਪਵੇ। 1 ਵਾਰੀ ਧੋ ਕੇ ਦਾਲ ਨੂੰ, ਜਿਸ ਤਰ੍ਹਾਂ ਆਪਾਂ 2 ਗਲਾਸ ਪਾਣੀ ਦੇ ਵਿੱਚ ਪਾ ਕੇ ਉਹ ਰੱਖ ਦੇਣੀ, ਤੇ ਸਵੇਰ ਨੂੰ ਉਹਨੂੰ ਉਬਾਲ ਲੈਣਾ, ਜਿਸ ਤਰ੍ਹਾਂ ਆਪਾਂ ਦਾਲ ਉਬਾਲਦੇ ਹੈਗੇ। ਜਦੋਂ ਦਾਲ ਜੀ ਗਲ ਗਈ ਸਮਝ ਲਓ, ਘੋਲਣੇ ਕੀ ਲੋੜ ਨਹੀਂ ਹੈਗੀ। ਦਾਲ ਜਿਸ ਤਰ੍ਹਾਂ ਕਹਿੰਦੇ ਫੁੱਟ ਪਈ ਆਪਣੇ ਵੀ ਗਲ ਗਈ, ਹੱਥ ਲਗਾ ਕੇ ਦੇਖ ਲਓ। ਉਹ ਜਿਹੜਾ ਪਾਣੀ ਬਚੂਗਾ ਸਾਰਾ, ਉਹ ਤੁਸੀਂ ਸਵੇਰ ਨੂੰ ਉੱਠ ਕੇ ਪਾਣੀ ਪੀ ਲਓ। ਜੇ ਦਾਲ ਖਾਣੀ ਤਾਂ ਤੁਸੀਂ ਆਪਣੇ ਜਿਸ ਤਰ੍ਹਾਂ ਮਰਜ਼ੀ ਬਾਅਦ ਹੋਰ ਪਾਣੀ ਪਾ ਕੇ ਤੜਕਾ ਲਗਾ ਕੇ ਜਿਸ ਤਰ੍ਹਾਂ ਖਾਣੀ ਉਹ ਖਾ ਲਓ। ਉਹਦੇ ਨਾਲ ਵੀ ਆਪਣੇ ਪੱਥਰੀ ਸਾਰੀ ਨਿਕਲ ਜਾਂਦੀ ਹੈਗੀ ਜੀ ਇਹਦੇ ਨਾਲ।